आदतें नस्लों का बता देती हैं, माथे पे किसी के कुछ लिखा नहीं होता। बंदियां ਦੀਆਂ ਹਰਕਤਾਂ ਆਦਤਾਂ ਵਸਬ ਕਸਬ ਦੱਸ ਛੱਡਦੇ ਨੇ ਕਿ ਬੰਦਾ ਕਿਹੜੀ ਨਸਲ ਦੇ ਵਿੱਚੋਂ ਹੈ, ਕਿਹੜੇ ਖਾਨਦਾਨ ਦੇ ਵਿੱਚੋਂ ਹੈ। ਦਰਿਆ ਸੁੱਕ ਵੀ ਜਾਵੇ ਨਾ ਤੇ ਦਰਿਆ ਦੇ ਵਿੱਚੋਂ ਨਮੀ ਨਹੀਂ ਜਾਂਦੀ। ਖਾਨਦਾਨੀ ਬੰਦਿਆਂ ਦੇ ਉੱਤੇ ਵਕਤ ਮਾੜਾ ਆ ਵੀ ਜਾਵੇ ਨਾ, ਜ਼ਵਾਲ ਆ ਵੀ ਜਾਵੇ, ਤੇ ਉਹਨਾਂ ਦੀਆਂ ਚੰਗੀਆਂ ਆਦਤਾਂ ਚੰਗੀਆਂ ਹਰਕਤਾਂ ਉਹਨਾਂ ਦੀਆਂ ਨਹੀਂ ਬਦਲਦੀਆਂ। ਤੇ ਜਿਹੜੇ ਬਦਨਸਲੇ ਬੰਦੇ ਹੁੰਦੇ ਨੇ, ਬਦ ਕਿਰਦਾਰ ਬੰਦੇ ਹੁੰਦੇ ਨੇ, ਕਿਸੇ ਗੰਦੇ ਖਾਨਦਾਨ ਦੇ ਹੁੰਦੇ ਨੇ, ਉਹਨਾਂ ਦੇ ਉੱਤੇ ਉਰੂਜ ਵੀ ਆ ਜਾਵੇ ਨਾ, ਬੇਸ਼ੱਕ ਉਹ ਜਿੰਨੇ ਮਰਜ਼ੀ ਵੀ ਠੀਕ ਠਾਕ ਹੋ ਜਾਣ, ਉਹਨਾਂ ਦੇ ਵਿੱਚੋਂ ਚਵਲ ਹਰਕਤਾਂ ਨਹੀਂ ਜਾਂਦੀਆਂ। ਬਾਬਾ ਜੀ ਹਰੀ ਆਂਦੇ ਨੇ, ਇੱਕ ਦਿਨ ਮੈਂ ਜ਼ਰੂਰੀ ਕੰਮ ਵਾਸਤੇ ਇੱਕ ਦਫ਼ਤਰ ਟੁਰ ਗਿਆ, ਤੇ ਜਦੋਂ ਮੈਂ ਗਿਆ ਸਾਹਬ ਹਰੀ ਬੈਠੇ ਸਨ ਅਫਸਰ, ਉਹਨਾਂ ਦੇ ਅੱਗੇ ਇੱਕ ਲੰਮੀ ਲਾਈਨ ਕਿਤਾਰ ਲੱਗੀ ਸੀ। ਮੈਂ ਵੀ ਜਾ ਕੇ ਉਸ ਲਾਈਨ ਦੇ ਪਿੱਛੇ ਖਲੋ ਗਿਆ, ਮੇਰੇ ਪਿੱਛੇ ਵੀ ਆ ਕੇ ਬੰਦੇ ਖਲੋਣ ਲੱਗ ਪਏ। ਉਹ ਸਾਹਬ ਹਰੀ ਬੰਦਿਆਂ ਦਾ ਕੰਮ ਕਰਦੇ ਜਾਣ ਤੇ ਬੰਦੇ ਸਾਈਡ ਤੇ ਹੁੰਦੇ ਜਾਣ, ਅੱਗੋਂ ਅਗਲੇ ਦੀ ਵਾਰੀ ਆ ਜੇ। ਕਾਫੀ ਦੇਰ ਖਲੋ ਕੇ ਨਾ ਤੇ ਬਾਬਾ ਜੀ ਹਰੀ ਆਂਦੇ ਨੇ ਮੇਰੀਆਂ ਲੱਤਾਂ ਥੱਕ ਗਈਆਂ। ਮੈਂ ਬੰਦਿਆਂ ਨੂੰ ਪੁੱਛਿਆ ਕਿ ਇਹ ਅਫਸਰ ਜਿਹੜੇ ਨੇ ਕਿਹੜੇ ਪਿੰਡ ਦੇ ਨੇ। ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਇਹ ਫਲਾਣੇ ਪਿੰਡ ਦੇ ਨੇ। ਆਂਦੇ ਨੇ ਮੈਂ ਬੜਾ ਖੁਸ਼ ਹੋਇਆ ਕਿ ਸਾਹਬ ਹਰੀ ਤੇ ਮੇਰੇ ਪਿੰਡ ਦੇ ਹੀ ਨੇ। ਆਂਦੇ ਨੇ ਮੈਂ ਕਿਤਾਰ ਦੇ ਵਿੱਚੋਂ ਨਿਕਲ ਕੇ ਨਾ ਤੇ ਸਾਹਬਾਂ ਦੇ ਕੋਲ ਟੁਰ ਗਿਆ, ਆਪਣਾ ਸ਼ਨਾਖਤੀ ਕਾਰਡ ਕੱਢ ਕੇ ਤੇ ਉਹਨਾਂ ਦੇ ਅੱਗੇ ਰੱਖਿਆ। ਮੈਂ ਕਿਹਾ ਤੁਸੀਂ ਮੇਰੇ ਪਿੰਡ ਦੇ ਹੋ, ਮੈਂ ਤੁਹਾਡੇ ਪਿੰਡ ਦਾ ਮੈਨੂੰ ਪਛਾਣਿਆ ਨਹੀਂ ਜੇ। ਤੇ ਸਾਹਬ ਨੇ ਮੈਨੂੰ ਪਤਾ ਕੀ ਆਖਿਆ, ਬਾਬਾ ਉਧਰ ਹੋ ਕੇ ਲਾਈਨ 'ਚ ਖਲੋ। ਆਂਦੇ ਨੇ ਮੈਂ ਬੜਾ ਸ਼ਰਮਿੰਦਾ ਹੋਇਆ ਵੀ ਮੈਂ ਤੇ ਬੜੇ ਮਹਿਮਾਨ ਦੇ ਨਾਲ ਲਾਈਨ 'ਚੋਂ ਨਿਕਲ ਕੇ ਤੇ ਅੱਗੇ ਆਇਆ। ਮੇਰੇ ਨਾਲ ਬੋਲਿਆ ਕਿੰਜ, ਇੱਕ ਹੁੰਦਾ ਆਖਣਾ ਕਿ ਬਾਬਾ ਜੀ ਉਧਰ ਕਿਤਾਰ ਦੇ ਵਿੱਚ ਖਲੋਵੋ, ਵਾਰੀ ਦੇ ਨਾਲ ਆਵੇ, ਜੀ ਉਧਰ ਲਾਈਨ 'ਚ ਹੋ ਕੇ ਖਲੋ। ਆਂਦੇ ਨੇ ਮੈਂ ਸ਼ਰਮਿੰਦਾ ਜਿਹਾ ਹੋ ਕੇ ਤੇ ਲਾਈਨ ਦੇ ਵਿੱਚ ਆ ਕੇ ਖਲੋ ਗਿਆ। ਆਂਦੇ ਨੇ ਚਲੋ ਬੰਦੇ ਅੱਗੋਂ ਫਾਰਗ ਹੁੰਦੇ ਗਏ। ਮੇਰੀ ਜਦੋਂ ਵਾਰੀ ਆਈ ਹੈ ਨਾ ਤੇ ਮੈਂ ਅੱਗੇ ਗਿਆ ਤੇ ਸਾਹਿਬ ਮੈਨੂੰ ਵੇਖ ਕੇ ਧਿਆਨ ਦਾ ਆਂਦਾ, ਬਾਬਾ ਉਧਰ ਸਾਈਡ ਤੇ ਹੋ ਕੇ ਬਹਿ ਜਾ। ਆਂਦੇ ਨੇ ਮੈਂ ਆਖਿਆ ਵੀ ਮੇਰੀ ਵਾਰੀ। ਫਿਰ ਇੰਜ ਇੱਕ ਵੱਲਾ ਕੋਇਆ ਕਿ ਬਾਬਾ ਮੈਂ ਪਿਆਨਾ ਉਧਰ ਸਾਈਡ ਤੇ ਹੋ ਕੇ ਬਹਿ ਜਾ। ਆਂਦੇ ਨੇ ਮੈਂ ਸਾਈਡ ਤੇ ਹੋ ਕੇ ਖਲੋ ਗਿਆ। ਅਗਲਾ ਬੰਦਾ ਆਇਆ, ਉਹਦਾ ਉਹਨੇ ਕੰਮ ਕੀਤਾ ਸਾਹਿਬ ਨੇ, ਉਹ ਟੁਰ ਗਿਆ। ਉਦੋਂ ਪਿਛਲਾ ਇੰਜ ਮਤਲਬ ਆਂਦੇ ਨੇ ਸਾਰੀ ਕਿਤਾਰ ਜਦੋਂ ਮੁੱਕ ਗਈ ਨਾ ਤੇ ਮੈਂ ਆਖਿਆ ਮੈਂ ਸਾਹਿਬ ਜੀ ਸਾਰੇ ਟੁਰ ਗਏ ਨੇ, ਮੇਰਾ ਵੀ ਕੰਮ ਕਰ ਛੱਡਣਾ ਹਜੇ। ਆਂਦੇ ਨੇ ਉਸ ਸਾਹਿਬ ਨੇ ਮੈਨੂੰ ਪਤਾ ਕੀ ਆਖਿਆ, ਤੈਨੂੰ ਮੈਂ ਬੜਾ ਚੰਗਾ ਜਾਣਨਾ, ਤੂੰ ਉਹ ਵੇਂ ਕਿ ਤੁਹਾਡੇ ਵਡੇਰੇ ਮੇਰੇ ਦਾਦੇ ਨੂੰ ਆਪਣੇ ਡੇਰੇ ਦੇ ਉੱਤੇ ਬਾਹ ਛੱਡਦੇ ਹੁੰਦੇ ਸਨ। ਇਹ ਵਿੱਚ ਇੱਕ ਲੰਮੀ ਗੱਲ ਮੈਂ ਉਹਨੂੰ ਕਲੋਜ਼ ਕਰ ਗਿਆ। ਤੈਨੂੰ ਤਾਂ ਉੱਥੇ ਬਾਇਆ, ਤਾਂ ਇਹਨਾਂ ਇੰਤਜ਼ਾਰ ਕਰਾਇਆ ਕਿ ਤੇਰੇ ਵਡੇਰੇ ਸਾਡੇ ਬਾਬੇ ਨੂੰ ਉੱਥੇ ਆਪਣੇ ਡੇਰੇ ਦੇ ਉੱਤੇ ਬਿਠਾ ਛੱਡਦੇ ਹਨ। ਤੈਨੂੰ ਦੱਸਿਆ ਕਿ ਤੂੰ ਅੱਜ ਸਾਡੇ ਢਾਏ ਚੜਿਆ। ਬਾਬਾ ਜੀ ਆਂਦੇ ਨੇ ਮੈਂ ਆਖਿਆ ਸਮਝ ਆ ਗਈ ਕਿਹੜੀ ਨਸਲ ਦਾ, ਕਿਹੜੇ ਖਾਨਦਾਨ ਦਾ, ਕਿਹਦਾ ਪੁੱਤਰ ਤੇ ਕਿਹਦਾ ਪੋਤਰਾ। ਆਂਦੇ ਨੇ ਮੈਂ ਆਪਣਾ ਸ਼ਨਾਖਤੀ ਕਾਰਡ ਆਪਣੀ ਜੇਬ ਦੇ ਵਿੱਚ ਪਾਇਆ ਤੇ ਉਹਨਾਂ ਤੋਂ ਬਾਬੇ ਹੋਰਾਂ ਨੇ ਗਾਲ ਕੱਢੀ। ਆਂਦੇ ਨੇ ਮੈਂ ਕੱਢ ਕੇ ਨਾ ਗਾਲ, ਮੈਂ ਆਖਿਆ ਕੰਮ ਬੜੇ ਫਲਾਨ ਥੋਕ ਦੇ ਵਿੱਚ, ਤੇਰੇ ਬਦ ਨਸਲੇ ਬੰਦੇ ਦੇ ਮੈਂ ਮੱਥੇ ਵੀ ਨਹੀਂ ਲੱਗਣਾ ਚਾਹੁੰਦਾ। ਉਂਝ ਮੈਂ ਇਸ ਨਤੀਜੇ ਦੇ ਉੱਤੇ ਅਪੜਿਆ ਵਾਂ, ਬੇਸ਼ੱਕ ਤੂੰ ਅਫਸਰ ਬਣ ਗਿਆ, ਪੜ੍ਹ ਲਿਖ ਕੇ ਕੁਰਸੀ ਦੇ ਉੱਤੇ ਬਹਿ ਗਿਆ, ਚੇਅਰਮੈਨ ਬਣ ਗਿਆ, ਲੇਕਿਨ ਤੇਰੇ ਵਿੱਚੋਂ ਉਹ ਕਮੀਆਂ ਵਾਲੀ ਹਰਕਤ ਆਦਤ ਨਹੀਂ ਗਈ। ਆਖਰੀ ਬਾਤ ਅਰਜ਼ ਕਰਕੇ ਮੈਂ ਇਜਾਜ਼ਤ ਲਈ ਨਾ, ਭਾਵੇਂ ਕੋਈ ਜੱਟ ਏ, ਰਾਣਾ ਏ, ਮਹਿਰ ਏ, ਤੇਲੀ ਮੋਚੀ, ਨਾਈ, ਕਸਾਈ, ਮਲਕ, ਕੋਈ ਵੀ ਏ, ਹਰ ਜ਼ਾਤ ਕੌਮ ਬਰਾਦਰੀ ਜਿੱਥੇ ਜਿੱਥੇ ਦਾ ਨਗ ਹੈ ਸੀ, ਅੱਲਾ ਨੇ ਉਹਨੂੰ ਉੱਥੇ ਉੱਥੇ ਹੀ ਘੱਲਿਆ। ਮੈਂ ਕਿਸੇ ਕੌਮ ਜ਼ਾਤ ਬਰਾਦਰੀ ਤੇ ਮਾਨ ਨਹੀਂ ਕਰਦਾ। ਹਾਂ ਅਗਰ ਇੱਜ਼ਤ ਦੇ ਕਾਬਿਲ ਹੈ ਤੇ ਸਿਰਫ ਔਰ ਸਿਰਫ ਸੈयद ਜ਼ਾਤ ਹੈ। ਬਾਕੀ ਬਰਤਰੀ ਦਾ ਮਿਆਰ ਤਕਵਾ ਹੈ। ਆਦਤਾਂ ਹਰਕਤਾਂ ਕਰਤੂਤਾਂ ਵਸਬ ਕਸਬ ਜਿਹਦੇ ਵਿੱਚ ਵੀ ਚੰਗੇ ਨੇ, ਭਾਵੇਂ ਉਹ ਕਿਸੇ ਬਰਾਦਰੀ ਦਾ, ਕਿਸੇ ਕੌਮ ਕਬੀਲੇ ਦਾ, ਉਹ ਹੀ ਆਲਾ ਤਰੀਨ ਹੈ। ਔਰ ਭਾਵੇਂ ਕੋਈ ਕਿਸੇ ਜ਼ਾਤ ਦਾ ਵੀ ਹੋਵੇ ਜਿਹਦੇ ਵਿੱਚ ਕਸਬ ਆਦਤਾਂ ਹਰਕਤਾਂ ਕੋਈ ਚੰਗੀਆਂ ਨਹੀਂ ਨਾ, ਉਹ ਹੀ ਬਦ ਨਸਲ ਹੈ।